ਤੇ ਅਸੀਂ ਬਾਬੇ ਨਾਨਕ ਦਾ ਸ਼ੁਕਰ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੇ ਸਾਲਾਂ ਬਾਅਦ 75 ਸਾਲਾਂ ਬਾਅਦ ਸਾਨੂੰ ਫੇਰ ਮਿਲਾ ਦਿੱਤਾ। ਕਿੱਥੇ ਦਰਸ਼ਨ ਹੁਣ ਸਾਨੂੰ ਇਹ ਮਹਿਸੂਸ ਹੁੰਦਾ ਪਿਆ ਰਾਣਾ ਸਾਹਿਬ ਕਿ ਅਸੀਂ ਵਿਛੜੇ ਹੀ ਨਹੀਂ। ਹਾਂਜੀ ਹਾਂਜੀ ਅਸੀਂ ਵਿਛੜੇ ਹੀ ਨਹੀਂ ਅੱਜ ਦੀ ਕਦੇ ਕਿ ਜਿਵੇਂ ਦੂਸਰੇ ਸ਼ਹਿਰ ਬੈਠੇ ਜਦੋਂ ਅਸੀਂ ਜਾਵਾਂਗੇ ਉਦੋਂ ਸਾਡੇ ਅੰਦਰੋਂ ਖੂਹ ਦੀਆਂ ਟਿੰਡਾਂ ਵਾਂਗੂ ਭਰ ਭਰ ਜ਼ਰੂਰ ਡੁੱਲਣਗੀਆਂ। ਕੱਲ ਅਸੀਂ ਆਖਿਆ ਵੀ ਇੱਧਰ ਦਰਸ਼ਨ ਜ਼ਰੂਰੀ ਨਹੀਂ ਕਿ ਇੱਧਰ ਇਹ ਕਹਿੰਦਾ ਵੀ ਇੱਕ ਪਾਸੇ ਹੀ ਰਹੇਗਾ। ਚਾਚਾ ਸਾਡਾ ਕਹਿੰਦਾ ਵਾਹ ਜੀ ਵਾਹ ਜਾਂ ਤੇ ਇੱਧਰ ਕਰ ਲਓ ਜਾਂ ਇੱਧਰ ਕਰ ਲਓ। ਮੈਂ ਫਿਰ ਇੱਧਰ ਹੀ ਕਰੋ। ਇੱਕ ਅਸੀਂ ਜਿਹੜਾ ਸਾਡਾ ਜੱਟਾਂ ਦਾ ਜੱਟ ਸੱਭਿਆਚਾਰ ਸਾਡਾ ਉਹਦਾ ਖੂੰਡਾ, ਕਿਉਂਕਿ ਖੂੰਡਾ ਜਿਹੜਾ ਹੈ ਸਾਡੇ ਸੱਭਿਆਚਾਰ ਦੀ ਬੜੀ ਇੱਕ ਅਹਿਮ ਚੀਜ਼ ਹੈ। ਉਹ ਇੱਕ ਅਸੀਂ ਖੂੰਡਾ ਜਿਹੜਾ ਹੈ ਇਹ ਇਹ ਬੈਠੇ ਨੇ ਸਾਡੇ ਭਰਾ ਨੇ ਅਜੀਤ ਸਿੰਘ। ਮਤਲਬ ਬੜੀ ਉਮਰ ਇਹਨਾਂ ਦੀ 90 ਸਾਲ ਹੋ ਗਈ ਹੈ ਜੀ। ਇਹ 1900 ਪੜ੍ਹ ਕੇ ਗਏ 1933 ਦਾ ਇਹਨਾਂ ਦਾ ਜਨਮ ਹੈ। ਅੱਛਾ ਤੇ ਇਹ 8 ਜਮਾਤਾਂ ਇੱਥੋਂ ਪੜ੍ਹ ਕੇ ਗਏ ਨੇ। ਉਦੋਂ ਇਹ ਮਹਿਸੂਸ ਕਰਨੇ ਵੀ ਕਦੇ ਸਾਡੇ ਵੱਡੇ ਇਹਨਾਂ ਗਲੀਆਂ 'ਚ ਤੁਰੇ ਫਿਰਦੇ ਹੋਣਗੇ, ਕਦੇ ਸਾਡੇ ਵੱਡੇ ਇੱਥੇ ਖੂਹ ਹੁੰਦਾ ਸਾਡਾ ਹੋ ਗਿਆ ਉਸ ਸਾਹਮਣੇ ਆ ਗਲੀ ਤੇ ਸਾਨੂੰ ਉਹਨਾਂ ਦੇ ਜਿਹੜੇ ਕਦਮਾਂ ਦੀ ਖੁਸ਼ਬੂ ਹੈ ਨਾ ਉਹ ਸਾਨੂੰ ਇਹ ਧਰਤੀ 'ਚੋਂ ਅੱਜ ਵੀ ਆਉਂਦੀ। ਕੋਰੀਅਰ ਕਰਕੇ ਅਸੀਂ ਮੰਗਾਇਆ ਹਾਂਜੀ ਤੇ ਇਹਦੇ ਵਿੱਚ ਵੇਖੋ ਕਾਫੀ ਨੇ ਡੱਬੀਆਂ। ਹਾਂਜੀ ਤੇ ਇਹ ਅਸੀਂ ਇਹਨਾਂ ਨੇ ਕੋਈ ਕਿਸੇ ਪੀਰਾਂ ਨੂੰ ਅੱਗੇ ਕਰਨਾ ਹੈ। ਸ਼ੁਕਰੀਆ ਮਿਹਰਬਾਨੀ। ਹਾਂਜੀ ਬੜਾ ਯਾਦ ਕਰਾ ਦੇ ਉੱਤੇ। ਅੱਛਾ ਹਾਲੀ ਯਾਦ ਕਰਦੇ ਆ ਮੇਰੇ ਮਾਮੇ ਆ ਗਏ ਭਾਈ। ਸੱਕਾ ਸਤਿ ਸ੍ਰੀ ਅਕਾਲ ਜੀ। ਯਾਰ ਵਧੀਆ ਜੀ। ਠੀਕ ਹੈ ਠੀਕ ਆਹ ਠੀਕ ਹੈ ਠੀਕ ਹੈ क्या लग जाना ओ मम्मा पानी आ गया। पानी ने हर रोड में पानी नहीं होया हर दाल आप फसल चलता है बाहर कर। अच्छा ਇੱਥੇ ਨਦਾਲ ਦੇ ਬੈਠੇ ਨੇ ਨਦਾਲ ਦੇ ਨਹੀਂ ਲਾਲ ਘੜ ਦੇ ਮੈਨੂੰ ਉਦੋਂ ਉੱਥੇ ਕਾਕੜੇ ਦੇ ਹਜ਼ਾਰ ਰਾਜ ਬਾਪੜਾ ਲਾਲ ਘੜ ਸਮਾਣੇ ਕੋਲ ਨਾਲ ਹੀ ਭਾਖੜਾ ਤੋਂ ਬਾਅਦ ਆ ਯਾਰ ਮਾਰੀ ਨੂੰ ਆ ਸਵੇਰ ਦਾ। अस्सलाम वालेकुम, सत श्री अकाल, आदाब दोस्तों। सब दा पंजाब दी टीम पिंड किला देसा सिंह दे विच पहुंचे हैं ते साडे सामने जिहड़े बजुर्ग बैठे ने ਇਹ ਪ੍ਰਾਹੁਣੇ ਹਿੰਦੁਸਤਾਨ ਤੋਂ ਪਾਕਿਸਤਾਨ ਆਏ ਨੇ ਤੇ ਅੱਜ ਆਪਣੇ ਪਿੰਡ ਵੇਖਣ ਇਸ ਪਿੰਡ ਦੇ ਵਿੱਚ ਮੌਜੂਦ ਨੇ। ਅੱਜ ਅਸੀਂ ਇਹਨਾਂ ਦੇ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਇਹ ਹਿੰਦੁਸਤਾਨ ਤੋਂ ਬਹੁਤ ਹੀ ਪਿਆਰੇ ਗਿਫਟ ਵੀ ਲੈ ਕੇ ਆਏ ਨੇ ਸਾਡੇ ਵੀਰ ਜ਼ਾਹਿਦ ਹਰਲ ਸਾਹਿਬ ਵਾਸਤੇ। ਇਹਨਾਂ ਦੇ ਕੋਲੋਂ ਪੁੱਛਾਂਗੇ ਇਹਨਾਂ ਦੇ ਸਫ਼ਰ ਦੀ ਕਹਾਣੀ ਤੇ ਨਾਲ ਕਿੱਦਾਂ ਇਹਨਾਂ ਦਾ ਆਪਸ 'ਚ ਇਹਨਾਂ ਖਾਨਦਾਨਾਂ ਦਾ ਮਿਲਾਪ ਹੋਇਆ ਤੇ ਆ ਕੇ ਕਿਸ ਤਰ੍ਹਾਂ ਦਾ ਲੱਗਾ। ਸਾਰੀ ਗੱਲਬਾਤ ਪੁੱਛਾਂਗੇ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ। ਹਾਂਜੀ ਅਸੀਂ ਆਏ ਆ ਇੰਡੀਆ ਚੋਂ। ਹਾਂਜੀ ਤੇ ਇਹ ਸਾਡੇ ਭਣੇਵੇਂ ਨੇ, ਇਹ ਸਾਡੀ ਭੈਣ ਦਾ ਘਰ ਹੈ ਜਿਹੜੇ ਕਿ ਕੋਟਲੀ ਸਾਹਿਬ ਸਿੰਘ ਦੀ ਉੱਥੋਂ ਸਾਡੀ ਭੈਣ ਵਿਆਹੀ ਸੀ। ਸਾਡਾ ਪਿੰਡ ਕੋਰੋਟਾਣਾ ਪਹਿਲਾਂ ਤੇ ਇੱਥੇ ਸਾਡੀ ਭੈਣ ਵਿਆਹੀ ਸੀ ਇੱਥੇ ਹਰਲਾਲ। ਤੇ ਇਹ ਸਾਡੇ ਭਣੇਵੇਂ ਨੇ ਹੈਗਾ, ਭੈਣ ਸਾਡੀ ਦੇ ਪੋਤਰੇ ਨੇ, ਸਾਰਾ ਪਰਿਵਾਰ ਹੈ ਸਾਡੀ ਭੈਣ ਦਾ ਹੈ। ਤੇ ਅਸੀਂ ਇਹਨਾਂ ਨੂੰ ਮਿਲਣ ਆਏ ਆ
ਸਹੀ ਹੋ ਤੇ ਕੁਝ ਅਸੀਂ ਆ ਗਿਫਟ ਲਿਆਂਦੇ ਨੇ ਇਹਨਾਂ ਵਾਸਤੇ ਤੇ ਉਹ ਅਸੀਂ ਇਹਨਾਂ ਨੂੰ ਪੇਸ਼ ਕਰਨ ਲੱਗੇ ਆ ਜੀ। ਤੇ ਇਹ ਬਜ਼ੁਰਗ ਕਿੱਥੋਂ ਦੇ ਨੇ? ਇਹ ਬਜ਼ੁਰਗ ਇੱਥੋਂ ਦੇ ਇਹ ਹਰਲ ਨੇ, ਇਹਨਾਂ ਦਾ ਪਿੰਡ ਇਹੋ ਹੀ ਹੈ, ਕਿਲਾ ਦੇਸਾ ਕਿਲਾ ਦੇਸਾ ਸਿੰਘ ਵਾਲਾ। ਦੱਸੋ। ਤੇ ਸਾਡਾ ਪਿੰਡ ਹੈ ਕੋਰੋਟਾਣਾ। ਤੇ ਤੂੰ ਆਪ ਦੱਸ ਮੇਰੇ ਦੇ। ਦਾਦਾ ਜੀ ਨੇ ਸਰਦਾਰ ਜੋਗਾ ਸਿੰਘ ਹਰਲ, ਅੱਛਾ son of ਸਰਦਾਰ ਜਰਨੈਲ ਸਿੰਘ ਹਰਲ। ਵਾਹ ਜੀ ਸਰਦਾਰ ਜਰਨੈਲ ਸਿੰਘ ਹਰਲ ਮੇਰੇ ਦਾਦਾ ਜੀ ਦੇ ਭਾਈ ਸਨ, ਬਰਾਦਰੀ। ਤੇ ਉਸ ਲਿਹਾਜ਼ ਨਾਲ ਇਹ ਮੇਰੇ ਦਾਦਾ ਜੀ ਲੱਗੇ। ਹਾਂਜੀ। ਅੱਛਾ ਤੇ ਅੱਗੋਂ ਇਹ ਸਰਦਾਰ ਜਰਨੈਲ ਸਿੰਘ ਹੀ ਮਾਈਗ੍ਰੇਟ ਹੋ ਕੇ ਗਿਆ ਸੀ, ਇਹ ਉੱਥੋਂ ਦੀ ਵਿਦੇਸ਼ ਨੇ, ਲੇਕਿਨ ਇਹਨਾਂ ਸਾਰਿਆਂ ਭਰਾਵਾਂ ਦੀ ਖਿੱਚ ਮੁਹੱਬਤ। ਹਾਂਜੀ। ਇਹਨਾਂ ਮਤਲਬ ਮੇਰੇ ਕੋਲ ਕਾਫੀ ਅੱਛੇ ਤੋਂ ਆਉਂਦੇ ਨੇ, ਅੱਛਾ ਲੇਕਿਨ ਇਹ ਬਾਬੇ ਦੋ ਦਾ ਪਹਿਲੀ ਦਫਾ ਆਏ ਨੇ ਮੇਰੇ ਕੋਲ, ਬਾਬਾ ਹਰਲ ਤੇ ਬਾਬਾ ਪੱਟੀ। ਸਹੀ ਹੋ ਤੇ ਗਿਆ। ਇਹ ਵੀ ਬਾਬਾ ਪੱਟੀ ਨੇ, ਇਹ ਵੀ ਮੇਰੇ ਕੋਲ, ਇਹ ਮੇਰੇ ਨਾਨਕੇ ਇਹ ਤਰਾਵੇ ਪੱਟੀ ਅੱਬਾ ਜੀ ਦੇ ਨਾਨਕੇ, ਤੇ ਇਹ ਮੇਰੇ ਦਾਦਾ ਜੀ ਹੈ ਜੀ ਬਰਾਦਰੀ ਹਰਲ। ਵਾਹ ਜੀ ਤੇ ਵਾਹ। ਇਹਨਾਂ- ਅੱਜ ਮਲਾਪ ਹੋ ਗਿਆ ਤੁਹਾਡਾ। ਮਲਾਪ ਆ 75 ਸਾਲਾਂ ਬਾਅਦ ਹੋਇਆ ਮੇਰਾ ਇਹਨਾਂ ਤਰ੍ਹਾਂ ਬੰਦਿਆਂ ਨਾਲ। ਸੁਖਵਿੰਦਰ ਭੱਟੀ ਸਾਹਿਬ ਤੇ ਪਿਛਲੇ ਸਾਲ ਵੀ ਮੇਰੇ ਕੋਲ ਆਏ ਸਨ। ਹਾਂਜੀ। ਇਹਨਾਂ ਮੁਹੱਬਤ ਕੀਤੀ ਸੀ ਤੇ ਕੁਛ ਮੇਰੇ ਵਾਸਤੇ ਲੈ ਕੇ ਆਣ ਤੋਹਫੇ ਤਫਾ। ਮੈਂ ਤੇ ਡੱਕਿਆ ਸੀ ਬੜਾ, ਆਂਦੇ ਹਣ ਚਲੋ ਧੀਆਂ ਦੇ ਘਰ ਖਾਲੀ ਨਹੀਂ ਜਾਈਦਾ। ਵਾਹ ਜੀ ਵਾਹ, ਇਹ ਤਾਂ ਵਾਕਈ ਸੱਚੀ ਗੱਲ ਹੈ। ਤੇ ਜਿਹੜਾ ਫੜਨਾ ਤੈਨੂੰ। ਇੱਕ ਅਸੀਂ ਜਿਹੜਾ ਸਾਡਾ ਜੱਟਾਂ ਦਾ ਜੱਟ ਸੱਭਿਆਚਾਰ ਸਾਡਾ, ਉਹਦਾ ਖੁੰਡਾ, ਕਿਉਂਕਿ ਖੁੰਡਾ ਜਿਹੜਾ ਹੈ ਸਾਡੇ ਸੱਭਿਆਚਾਰ ਦੀ ਬੜੀ ਇੱਕ ਅਹਿਮ ਚੀਜ਼ ਹੈ। ਉਹ ਇੱਕ ਅਸੀਂ ਖੁੰਡਾ ਜਿਹੜਾ ਹੈ ਹਾਂਜੀ ਇਹ ਸਾਡੇ ਭੋਲਾ ਜੀ ਨੂੰ ਦੇਣੇ। ਮਿਹਰਬਾਨੀ। ਹਾਂਜੀ। ਤੇ ਕੁਛ ਇਹਨਾਂ ਕੋਲ ਨਾ ਇੱਕ ਵਾਰੀ ਪਹਿਲੋਂ ਆਏ ਸਨ, ਇੱਕ ਇੰਡੀਆ ਚੋਂ ਬੰਦੇ, ਉਹ ਵੀ ਇਹਨਾਂ ਨੂੰ ਮਿਲੇ ਸਨ, ਹਾਂਜੀ ਪਿਛਲੇ ਸਾਲ। ਸਰਦਾਰ ਨਾਇਬ ਸਿੰਘ। ਨਾਇਬ ਸਿੰਘ। ਅੱਛਾ ਅੱਛਾ ਉਹਨਾਂ ਨੇ ਭੇਜਿਆ ਹੈ ਸਾਡੇ ਹੱਥ ਇੱਕ ਤੇ ਪ੍ਰੈਸ ਹੈ। ਅੱਛਾ ਹਾਂਜੀ। ਤੇ ਇੱਕ ਇਹ ਲੜੀ ਹੈ ਬਿਜਲੀ ਦੇ ਬਲਬਾਂ ਦੀ। ਮੇਰੀ ਜ਼ਿੰਦਗੀ ਰੋਸ਼ਨ ਕਰਨ ਵਾਸਤੇ। ਇਹ ਮਤਲਬ ਜਦੋਂ ਜਗਣਗੇ ਨਾ ਕਈ ਰੰਗ ਕੱਢਣਗੇ ਤੇ ਸਾਡੇ ਸਾਰੇ ਰੰਗ ਮਿਲ ਜਾਣਗੇ ਇਹਨਾਂ ਦੇ ਤੇ ਸਾਡੇ। ਹਾਂਜੀ। ਤੇ ਕੁਛ ਅਸੀਂ ਇਹਨਾਂ ਵਾਸਤੇ ਆ ਲੈ ਕੇ ਆਏ ਆ ਕੰਘੇ ਤੇ ਕੜੇ। ਵਾਹ ਜੀ ਵਾਹ। ਇਹ ਇਹਨਾਂ ਦੀ ਵੀ ਮੰਗ ਸੀ ਸਾਡੇ ਕੋਲ ਵੀ ਸਾਡੇ ਉੱਤੇ ਲੈ ਕੇ ਆਇਆ ਜੀ। ਇਹ ਤੇ ਪੂਰੀ ਸਿੱਖਾਂ ਦੀ ਸੁਗਾਤ ਹੈ। ਹਾਂਜੀ। ਆ ਦੇਖੋ ਜੀ, ਹੈ ਤੇ ਸਾਡਾ ਜੜ ਤੇ ਪਹਿਲਾਂ ਉਹੀ ਹੈ ਨਾ, ਇੱਕੋ ਹੀ ਹੈ। ਇਹ ਅਸੀਂ ਲੈ ਕੇ ਆਏ ਇਹਨਾਂ ਨੂੰ, ਤੇ ਇਹ ਸਾਰੇ ਪਰਿਵਾਰ ਨੂੰ। ਮੈਨੂੰ ਤੇ ਇੱਕ ਮਾਮੂ ਹੁਣੀ ਇਹ ਤੇ ਸਾਰੇ ਇਹ ਤੂੰ ਹੀ ਮਾਸਟਰ ਸਾਰਿਆਂ ਨੂੰ ਵੰਡਦੀ ਦਾ। ਨਹੀਂ ਮੈਂ ਆਪਣਾ। ਹਾਂਜੀ। ਇਹ ਆ ਦੇਖੋ ਜੀ, ਹਾਂ। ਮੈਂ ਆਪਣੇ ਨਾਨਕਿਆਂ ਦੀ ਨਿਸ਼ਾਨੀ ਜੀ ਮੁਹੱਬਤ ਦੇ ਹਾਂ ਨਾਲ ਤੇ- ਪਹਿਲੇ ਵੀ ਸੰਭੀ ਹੈ। ਇਹ ਵੀ ਕੜੇ ਤੇ ਕੰਘੇ ਜਿਹੜੇ ਨੇ, ਇਹ ਵੀ ਭੋਲਾ ਸਿੰਘ ਜਿਹੜੇ ਆਪੇ ਤੇ ਤਕਸੀਮ ਕਰ ਦੇਣਗੇ। ਠੀਕ ਹੈ ਜੀ। ਹੋ ਗਿਆ। ਤੇ ਆ ਨਾ ਕੁਛ ਇਹਨਾਂ ਨੇ ਇਤਰ ਮੰਗਾਇਆ, ਉਧਰੋਂ ਅਸੀਂ ਲੈ ਕੇ ਆਏ ਇਹਨਾਂ ਵਾਸਤੇ। ਅੱਛਾ ਹਾਂਜੀ। ਤੇ ਇਹ ਨੇ ਕਾਫੀ, ਅਸੀਂ ਕਈ ਮਾਡਲ ਨੇ ਇਹਦੇ ਚ, ਅੱਛਾ। ਕਈ ਤਰ੍ਹਾਂ ਦੇ ਮੇਰੀ ਨੇ। ਮੰਗ ਸੀ ਜੀ ਇੱਧਰ ਹਾਂਜੀ। ਇੱਕ ਸਪੈਸ਼ਲ ਹੁੰਦਾ ਇਹਦੇ- ਖਾਸ ਤੇ ਸੰਦਲ। ਅੱਛਾ ਇਹ ਮੇਰੇ ਵਾਸਤੇ ਨਾ ਕਾਨਪੁਰੋਂ ਲਿਆਂਦਾ, ਉੱਥੋਂ ਜਾ ਕੇ 500-600 ਕਿਲੋਮੀਟਰ ਦੂਰ ਆਪਣੇ ਏਰੀਏ ਤੋਂ। ਵਾਹ ਜੀ ਵਾਹ। ਕੋਰੀਅਰ ਕਰਕੇ ਅਸੀਂ ਮੰਗਾਇਆ ਹਾਂਜੀ ਤੇ ਇਹਦੇ ਵਿੱਚ ਵੇਖੋ ਕਾਫੀ ਨੇ ਡੱਬੀਆਂ। ਹਾਂਜੀ। ਵਾਕਈ ਜੀ। ਤੇ ਇਹ ਅਸੀਂ ਇਹਨਾਂ ਨੇ ਕੋਈ ਕਿਸੇ ਪੀਰਾਂ ਨੂੰ ਅੱਗੇ ਕਰਨਾ ਹੈ। ਸ਼ੁਕਰੀਆ ਮਿਹਰਬਾਨੀ। ਹਾਂਜੀ। ਤੇ ਬਾਕੀ ਸਾਨੂੰ ਜਿਹੜੀ ਸਾਡੇ ਅੰਦਰ ਹੁਣ ਇਸ ਟਾਈਮ ਖੁਸ਼ੀ ਹੈ, ਹਾਂਜੀ ਉਹ ਵੇਖੋ ਜੀ ਅਸੀਂ ਬੋਲ ਕੇ ਤੇ ਨਹੀਂ ਦੱਸ ਸਕਦੇ। ਜਿੰਨੀ ਸਾਨੂੰ ਖੁਸ਼ੀ ਹੈ ਨਾ, ਅਸੀਂ ਬੋਲ ਕੇ ਨਹੀਂ ਦੱਸ ਸਕਦੇ, ਕਿਉਂਕਿ ਇੱਕ 75 ਸਾਲਾਂ ਦਾ ਵਿਛੜਿਆ ਹੋਇਆ ਪਰਿਵਾਰ ਮਿਲ ਜਾਏ ਤੇ ਇਦੋਂ ਵੱਡੀ ਗੱਲ ਕੋਈ ਨਹੀਂ। ਰਾਣਾ ਸਾਹਿਬ ਠੀਕ ਹੈ ਜੀ। ਦਾਦਾ ਸਾਡਾ ਵੀ ਪੂਰੀ ਇਹ ਜਨਮ ਹਾਂਜੀ। ਸਾਡੇ ਸਾਰੇ ਮੇਰੇ ਕਾਲੀ ਦਾ ਵੀ ਜਨਮ ਸਾਡੇ ਪਰਿਵਾਰ ਦੇ ਕੁਝ ਹਾਂਜੀ ਸਾਡੇ ਤਾਇਆ ਜੀ ਲੱਗਦੇ ਸਨ ਮੇਰੇ। ਹਾਂਜੀ ਤੇ ਇਹ ਬਜ਼ੁਰਗ ਥੋੜੇ ਸਾਈਡ ਦਿਓ, ਇਹ ਬੈਠੇ ਨੇ ਸਾਡੇ ਭਰਾ ਨੇ ਅਜੀਤ ਸਿੰਘ। ਇਹ ਮਤਲਬ ਬੜੀ ਉਮਰ ਹੈ ਨਾਲ। ਇਹਨਾਂ ਦੀ 90 ਸਾਲ ਹੋ ਗਈ ਹੈ ਜੀ। ਇਹ 1933 ਪੜ੍ਹ ਕੇ ਗਏ ਜੀ। 1933 ਦਾ ਇਹਨਾਂ ਦਾ ਜਨਮ ਹੈ। ਅੱਛਾ ਤੇ ਇਹ 8 ਜਮਾਤਾਂ ਇੱਥੋਂ ਪੜ੍ਹ ਕੇ ਗਏ ਨੇ ਉਦੋਂ। 8ਵੀਂ ਚ ਅਜੇ ਸ਼ਾਇਦ ਪੜ੍ਹਦੇ ਸਨ। ਤੇ ਕੋਰੋਟਾਣਾ ਜੀ, ਕੋਰੋਟਾਣਾ ਪਹਿਲਾਂ ਗੁਜਰਾਲੇ ਪੜ੍ਹਦੇ ਰਹੇ ਨੇ, ਤੇ ਮਰਾਲੀ ਵਾਲੇ ਤੇ ਸਿਰਫ 6 ਮਹੀਨੇ ਪੜ੍ਹੇ ਨੇ। ਸਕੂਲ ਬਾਅਦ ਚ ਬਣਿਆ ਸੀ। ਗਵਰਨਮੈਂਟ ਹਾਈ ਸਕੂਲ ਨੰਬਰ 1 ਨੇ, ਉੱਥੇ ਪੜ੍ਹਦੇ ਹੋ। ਇੱਕ ਜਿਹੜੀ ਸਾਡੀ ਖਾਸ ਗੱਲ ਹੈ, ਉਹ ਮੈਂ ਤੁਹਾਨੂੰ ਰਾਣਾ ਸਾਹਿਬ ਲੱਗਾ ਦੱਸਣ ਕਿ ਸਾਡੇ ਤਾਇਆ ਜੀ ਸਨ, ਮੇਰੇ ਤਾਇਆ ਜੀ ਸਨ। ਹਾਂਜੀ ਇਹ ਸੁਖਵਿੰਦਰ ਸਿੰਘ ਦੇ ਦਾਦਾ ਜੀ ਸਨ। ਅੱਛਾ ਤੇ ਇਹ ਜਿਹੜੇ ਸਾਡੇ ਭਰਾ ਅਜੀਤ ਸਿੰਘ ਬੈਠੇ ਨੇ, ਹਾਂਜੀ ਇਹਨਾਂ ਦੇ ਉਹ ਸੱਕੇ ਚਾਚਾ ਜੀ ਸਨ, ਅੱਛਾ ਅੱਛਾ ਪਹਿਲਵਾਨ ਪਾਲਾ ਸਿੰਘ, ਜਿਨ੍ਹਾਂ ਨੂੰ ਅੱਜ ਵੀ ਇੱਥੇ ਨੇੜੇ ਨੇੜੇ ਪਿੰਡਾਂ 'ਚ ਲੋਕ ਜਾਣਦੇ ਨੇ। ਸਹੀ ਹੋ ਗਿਆ। ਹਾਂਜੀ। ਉਹ ਪਹਿਲਵਾਨੀ ਵੀ ਕਰਦੇ ਸਨ, ਘੁਲਦੇ ਸਨ। ਉਹਨਾਂ ਦਾ ਬੁਗਦਰ ਸੀ 7.5 ਮਣ ਦਾ, ਲੱਕੜੀ ਦਾ ਬਣਿਆ, ਲੱਕੜ ਦਾ ਸੀ, ਟਾਹਲੀ ਦਾ ਮੋਛਾ ਸੀ। ਨਾਲ ਛੁਰੇ ਲੱਗੇ ਉਹਨਾਂ ਨੇ
ਮਤਲਬ ਤਰਖਾਣ ਤੋਂ ਨਾ ਪਾਸਿਓ ਖਰਾਦ ਕੇ ਵਿੱਚੋਂ ਹੱਥ ਪੈਣ ਨੂੰ ਮੁੱਠੇ ਬਣਵਾਏ ਸਨ ਤੇ ਉਹ ਸਰੀਰ ਦੇ ਨਾਲ ਨਹੀਂ ਸਨ ਲੱਗਣ ਦਿੰਦੇ, ਬਾਹੀਂ ਦੇ ਜ਼ੋਰ ਨਾਲ ਉਹ ਬਾਲੇ ਕੱਢਦੇ ਸਨ ਉਹਨਾਂ ਦੇ। ਬਾਲੇ ਕੱਢ ਦਿੰਦੇ ਸੀ। ਹਾਂਜੀ। ਵਾਹ ਜੀ ਵਾਹ। ਤੇ ਉਹ ਨਾ ਕਿਸੇ ਤੋਂ ਨਹੀਂ ਸੀ ਚੁੱਕਿਆ ਗਿਆ। ਇੱਕ ਬੰਦੇ ਨੇ ਕੋਸ਼ਿਸ਼ ਕੀਤੀ, ਉਹਨਾਂ ਦੀ ਵੰਗਾਰ ਸੀ, ਲਲਕਾਰ ਸੀ ਵੀ ਕੋਈ ਚੁੱਕ ਸਕਦਾ ਚੁੱਕ ਲਓ। ਅੱਛਾ। ਇੱਕ ਬੰਦੇ ਨੇ ਕੋਸ਼ਿਸ਼ ਕੀਤੀ, ਉਹ ਜਦੋਂ ਇੱਥੇ ਹਿੱਕ ਦੇ ਬਰਾਬਰ ਗਿਆ ਤੇ ਉਹ ਅੜ ਗਿਆ, ਦੋ ਤਾਂ ਨਾਲ ਜਾਇਆ ਗਿਆ। ਉਹਨੇ ਫਿਰ ਥੋੜਾ ਜਿਹਾ ਹਿੱਕ ਨਾਲ ਲਾ ਲਿਆ, ਹਿੱਕ ਨਾਲ ਲਾ ਕੇ ਚਲੋ ਉਹਨੇ ਕਰ ਲਿਆ ਥੋੜਾ ਜਿਹਾ ਉਹਨੂੰ। ਫਿਰ ਉਹ ਸਾਡੇ ਤਾਇਆ ਜੀ ਨੇ ਨਾ ਉਹਦੇ ਵਿੱਚ ਛੁਰੀਆਂ ਤੇ ਮੇਖਾਂ ਲਵਾਤੀਆਂ ਵੀ ਸਰੀਰ ਦੇ ਨਾਲ ਅਗਰ ਨੂੰ ਲਾਏ ਨਾ ਕੋਈ। ਉਹ ਸਾਡੇ ਜਾਣ ਤੋਂ ਬਾਅਦ ਸਾਡੇ ਘਰਾਂ ਦੇ ਕੋਲ ਉੱਥੇ ਗਲੀ ਦੇ ਵਿੱਚ ਚੌਂਕ 'ਚ ਪਿਆ ਰਿਹਾ ਕਈ ਸਾਲ। ਅੱਛਾ। ਹਾਂਜੀ, ਕਈ ਸਾਲ ਉੱਥੇ ਪਿਆ। ਜਿਹੜੇ ਇਹਦੇ ਬੇਟੇ ਸੀ ਗੋਪਾਲ ਸਿੰਘ ਦਾ, ਇੱਕ ਜਰਨੈਲ ਸਿੰਘ, ਇੱਕ ਬਲਦੇਵ ਸਿੰਘ। ਜਰਨੈਲ ਸਿੰਘ ਵੀ ਵਧੀਆ ਖਿਡਾਰੀ ਰਿਹਾ ਉਸ ਤੋਂ ਬਾਅਦ। ਅੱਛਾ। ਉਹ ਦੂਜੇ ਉਹਦੇ ਬੇਟੇ ਸੀ। ਅਗਾ ਤੀਜੀ ਪੀੜ੍ਹੀ 'ਚ ਸਾਡੇ ਮੋਹਨ ਸਿੰਘ, ਸਤਨਾਮ ਸਿੰਘ SHO ਸਾਡੇ ਉੱਥੇ ਖਾਨਦਾਰ ਹੈ ਛੋਟਾ ਵੱਡਾ, ਉਹ ਵੀ ਚੰਗਾ ਖੇਡਿਆ। ਮਤਲਬ ਨੇ ਜਾ ਹੁਣ ਚੌਥੀ ਪੰਜਵੀਂ ਪੀੜ੍ਹੀ 'ਚ ਵੀ ਖੇਡ ਆ ਗਈ। ਹੁਣ ਮੁੰਡਾ ਸਾਡਾ ਇੱਕ ਭਤੀਜਾ ਕੈਨੇਡਾ ਟੁਰ ਗਿਆ, ਆਕਾਸ਼ ਜੀ, ਵਾਲੀਬਾਲ ਦਾ ਬਹੁਤ ਖਿਡਾਰੀ ਸੀ। ਤੇ ਸਾਡੇ ਤਾਏ ਦੇ ਮੁੰਡਾ, ਉਹਦੇ ਪੋਤੇ ਨੇ 2 ਸਕੂਲ 'ਚ ਪੜ੍ਹਦੇ ਨਿੱਕੇ ਨਿੱਕੇ ਦੇ, ਉਹ ਵੀ ਪਹਿਲੇ ਨੰਬਰ ਤੇ ਆ ਰਹੇ ਨੇ ਖੇਡਾਂ 'ਚ। ਇੱਕ ਸਾਡਾ ਇਹ ਤੇ ਇੱਕ ਖੂਨ ਦੇ ਵਿੱਚ ਸ਼ਾਮਲ ਹੈ ਨਾ। ਹਾਂਜੀ, ਇੱਕ ਸਾਡਾ ਮੇਰਾ ਭਤੀਜਾ ਜੋਤ ਸਿੰਘ ਦਾ ਮੁੰਡਾ ਹੁਸਨਦੀਪ ਸਿੰਘ ਭੱਟੀ, ਉਹ ਵੀ ਪਹਿਲੇ ਨੰਬਰ ਤੇ ਸਿਲੈਕਟ ਹੋਇਆ ਸੀ। ਵਾਹ ਜੀ ਵਾਹ। ਐਂ ਕਰਕੇ ਇੱਕ ਸਾਡੇ ਸੁਰਿੰਦਰ ਸਿੰਘ ਫੌਜ ਭਰਤੀ, ਉਹ ਵੀ ਖਿਡਾਰੀ ਸੀ। ਐਂ ਕਰਕੇ ਵੀ ਖੇਡਾਂ 'ਚ ਸਾਰਾ ਪਰਿਵਾਰ ਹਾਲੀ ਵੀ ਚੱਲਦਾ। ਉੱਥੇ ਸਾਡੇ ਇਲਾਕੇ 'ਚ ਜਾ ਕੇ ਨਾ ਜਰਨੈਲ ਸਿੰਘ ਤੇ ਬਲਦੇਵ ਸਿੰਘ ਜਿਹੜਾ ਸੀ, ਉਹਨਾਂ ਦੇ ਬਰਾਬਰ ਗੋਲਾ ਨਹੀਂ ਕਿਸੇ ਸੁੱਟਿਆ। ਅੱਛਾ। ਹਾਂਜੀ, ਗੋਲਾ ਮਤਲਬ ਦਾ ਮੁੰਡਾ ਸੀ ਮੋਹਨ ਸਿੰਘ। ਹਾਂਜੀ। ਉਹਦੇ ਮੁਕਾਬਲੇ 'ਚ ਕਬੱਡੀ ਨਹੀਂ ਖੇਡੀ ਕਿਸੇ ਨੇ 2000 ਤੋਂ ਥੱਲੇ। ਮੋਹਣਾ ਕੋਚ ਨਾਲ ਮਸ਼ਹੂਰ ਹੈ ਉਹ, ਮੋਹਣਾ ਕੋਚ ਦੇ ਨਾਲ ਖਿਡਾਰੀ ਵੀ ਤਿਆਰ ਕਰੇ ਨੇ ਬਹੁਤ ਜ਼ਿਆਦਾ। ਹਾਂਜੀ ਹਾਂਜੀ। ਹੁਣ ਵੀ ਉਹ 2 ਸਾਲ ਪਹਿਲਾਂ ਹੋ ਗਏ, 50 ਸਾਲਾਂ 'ਚ ਰਾਜਸਥਾਨ 'ਚ ਪਹਿਲੇ ਨੰਬਰ ਤੇ ਆਇਆ। ਇਹ ਜਿਹੜਾ ਖੁੰਡਾ ਲਿਆਂਦਾ ਤੁਸੀਂ, ਹਾਂਜੀ, ਇਹ ਸਪੈਸ਼ਲ ਮਨਾਉਂਦੇ ਨੇ ਕਿ ਨਹੀਂ ਆਉਣ ਲੱਗੇ ਨਾ। ਹਾਂਜੀ। ਇਹ ਉੱਥੋਂ ਅੰਮ੍ਰਿਤਸਰ ਤੋਂ, ਕਿਉਂਕਿ ਰਾਤ ਤਾਂ ਸਾਨੂੰ ਇੱਕ ਗੋਲਡਨ ਟੈਂਪਲ ਰਹਿਣੀ ਪੈਂਦੀ ਹੈ। ਅੱਛਾ ਅੱਛਾ ਅੱਛਾ। ਤੇ ਉੱਥੋਂ ਆਉਣ ਲੱਗਿਆ, ਫਿਰ ਸਵੇਰੇ ਅਸੀਂ ਬਾਜ਼ਾਰ 'ਚ ਗਏ। ਪਾਲੀ ਅੱਛਾ ਅੱਛਾ। ਪੁਰਾਣੀ ਹੁਣ ਪਾਈ ਮੈਨੂੰ ਸਿੱਧੇ ਹੀ ਆਉਣਾ ਪੈ ਗਿਆ ਉਧਰ ਸਵੇਰੇ 3 ਵਜੇ। ਮੇਰੇ ਸਾਰੀ ਇਹ ਫਿਰ ਅਸੀਂ ਉੱਥੋਂ ਖੁੰਡਾ ਬਾਜ਼ਾਰ 'ਚ ਲੈਂਦਾ। ਤੇ ਇੱਕ ਆ ਤਾਂ ਆਪਾਂ ਭੁੱਲ ਹੀ ਗਏ ਆ, ਇਹ ਨਹੀਂ ਇਹ ਜਿਹੜਾ ਖੋਸਾ ਭੁੱਲਾ ਵੀ ਜਿਹਦਾ ਖੁੱਸਾ ਦੇ ਆ ਖੋਸਾ ਦਾ ਮਾਸਟਰ ਲਾ ਗਿਆ ਦੁੱਕੀ। ਅੱਛਾ। ਉਹ ਮੈਂ ਕਿਹਾ ਮੈਂ ਸੱਕਾ ਨਾ ਉਹ ਭਾਈ ਫਿਰਦੇ। ਖੋਸਾ ਦਾ ਮਾਸਟਰ ਦੁੱਕੀ ਲਾ ਗਿਆ। ਵੇਖੀਏ ਤੁਸੀਂ, ਆ ਵੇਖੋ ਜੀ, ਮਾੜਾ ਇੱਧਰ ਕਰੋ, ਇੱਧਰ ਲਿਓ, ਆ ਵੇਖੋ ਖੁਸਾ ਵੀ ਸਪੈਸ਼ਲ। ਇਹ ਸਪੈਸ਼ਲ ਲੈਂਦਾ ਜੀ। ਵਾਹ ਜੀ ਵਾਹ। ਹਾਂਜੀ, ਲੈਦਰ ਦਾ। ਮੈਂ ਨਾ ਜੀ ਬਹੁਤ ਵਧੀਆ ਹੈ। ਤੇ ਸਾਨੂੰ ਬੜੀ ਖੁਸ਼ੀ ਹੈ, ਅਸੀਂ ਆਪਣੇ ਕੁਝ ਸਾਨੂੰ ਤਾਂ ਕਦੇ ਇਹ ਸੋਚਿਆ ਚੋਂ ਨਹੀਂ ਸੀ ਆਪਣੇ ਪਿੰਡਾਂ ਦੀ ਧਰਤੀ ਦੇਖ ਲਾਂਗੇ। ਬਹੁਤ ਤੁਸੀਂ ਆਪਣੇ ਪਿੰਡਾਂ 'ਚ ਆਏ ਸਾਨੂੰ ਹੋਰ ਸਾਡੇ ਗੁਰੂ ਘਰ ਗੁਰੂ ਮਹਾਰਾਜ ਨਾਨਕ ਦੇਵ ਦਾ ਵੀ ਬਹੁਤ ਪਿਆਰ ਸੀ। ਦਰਸ਼ਨ ਕਰੇ ਨੇ ਗੁਰਦੁਆਰੇ। ਸਾਨੂੰ ਆਪਦੇ ਮਤਲਬ ਧਰਤੀ ਮਾਤਾ ਨਾਲ ਵੀ ਬਹੁਤ ਪਿਆਰ ਸੀ। ਹਾਂਜੀ ਹਾਂਜੀ। ਜਨਮ ਭੂਮੀ ਸਾਡੀ ਦਾਦੀ ਯਾਦ ਕਰਦੀ ਹੁੰਦੀ, ਤੁਸੀਂ ਜਾਇਓਗੇ ਤੇ ਉਹ ਇੱਛਾ ਪੂਰੀ ਹੋ ਗਈ। ਹੁਣ ਵੇਖ ਲਓ ਜੀ, ਅੱਲਾਹ ਤਾਲਾ ਇਹ ਕੀਤਾ, ਤੁਸੀਂ ਦੂਸਰੀ ਵਾਰੀ ਵੀ ਆ ਗਏ। ਇਹ ਮਾਸਟਰ ਇਲਿਆਸ ਜੀ, ਹਾਂਜੀ। ਇਹ ਕਿ ਸਾਡੇ ਸੱਕੇ ਭਣੇ ਹੋਏ ਨੇ। ਅੱਛਾ ਅੱਛਾ। ਇਹ ਸਾਡੀ ਭੈਣ ਦੇ ਬੇਟੇ ਨੇ। ਤੇ ਜਰਾ ਕੋ ਗਾਂ ਜੋ ਸਾਡੇ ਨਾਲ ਇੱਥੇ ਆਪਣੇ ਮੀਆਂ ਖਾਨ ਚੌਧਰੀ ਨਾਲ ਮੇਰੇ ਦਾਦੇ ਦੀ ਪੱਗ ਵੱਟੀ ਹੋਈ ਸੀ। ਕੋਲਵਾਲ ਜੀ, ਅੱਛਾ, ਕੋਲੋਵਾਲ ਜਿਹੜਾ। ਹਾਂਜੀ, ਉਹਨਾਂ ਨਾਲ ਸਾਡੇ ਦਾਦੇ ਦੀ ਪੱਗ ਵੱਟੀ ਸੀ। ਤੇ ਉਧਰੋਂ ਇੱਕ ਹੋਰ ਸੀ ਆਪਣੇ ਨਾਸਰ ਵਰੀ, ਉਹ ਕੀ ਸੀ ਪਿਓ ਦਾ ਨਾਂ? ਨਵਾਬ ਖਾਨ। ਬੂਟਾ ਖਾਨ। ਇਹ 4-5 ਬੰਦੇ ਦਾ ਸਾਡੀ ਦਾਦੀ ਨੇ ਨਾਂ ਲਿਆ ਸੀ ਵੀ ਤੁਸੀਂ ਜਾਣਾ ਹੈ। 3 ਜਣੇ ਦਾ ਬੂਟਾ ਖਾਨ ਦਾ ਤੇ ਆਪਣੇ ਇਹਦਾ ਮੁਲਾਕਾਤ ਹੋਈ ਉਹਨਾਂ ਦੇ ਨਾਲ। ਹਾਂਜੀ, ਰਿਆਜ਼ ਭਲਵਾਨ ਕੋਲਵਾਲ ਦੇ ਨਾਲ ਮੁਲਾਕਾਤ ਹੋ ਗਈ। ਬੜੀ ਜ਼ਿਆਦਾ ਬਹੁਤ ਸਤਿਕਾਰ ਕਰਿਆ ਉਹਨਾਂ ਵਿਚਾਰਿਆਂ ਨੇ, ਆਪਦੇ ਸਤਿਕਾਰਯੋਗ ਬੰਦੇ ਨੇ ਉਹ। ਹਾਜੀ ਰਿਆਜ਼ ਅਹਿਮਦ ਨੇ ਜਿਹੜੇ ਕੋਲਾ ਵਾਲੇ, ਹਾਂਜੀ। ਉਹ ਵਧੀਆ ਬੰਦੇ, ਤੋਰੇ ਫਿਰੇ 2008 ਚ ਸਾਡੀ ਮੰਨੇ ਦਾਦੀ ਪਰਮਾਨੇ। ਮਤਲਬ 9-10 ਚ ਮਰੀ। ਉਹਨੇ ਸਾਨੂੰ ਕਹਿਤਾ ਸੀ ਅੱਛਾ। ਕਿ ਤੁਸੀਂ ਉਂਝ ਦਾ ਪਤਾ ਨਹੀਂ ਜਾਓਗੇ ਨਾ ਜਾਓਗੇ, ਤੇ ਤੁਸੀਂ ਗਏ ਮੀਆਂ ਖਾਨ ਚੌਧਰੀ, ਬੂਟਾ ਖਾਨ ਚੌਧਰੀ, ਅੱਛਾ। ਦੇਖੋ ਕੀ ਸੀ ਨਾਂ ਚਾਹਦਾ ਆਪਣੇ ਦਾ, ਨਾਸਰ ਦੇ ਬਾਪੇ ਦਾ ਨਵਾਬ ਖਾਨ। ਨਵਾਬ ਖਾਨ। ਇਹਨਾਂ ਦਾ ਸੀ। ਕਿ ਤੇ ਇਹਨਾਂ ਦੀ ਦਾਦੀ ਦਾ ਸੱਕਾ ਨਾਂ ਲਿਆ ਸੀ ਚਾਚਾ ਆਪਣੇ, ਉਹ ਵੀ ਉਹਦਾ ਐ ਨਹੀਂ ਸੀ ਪਤਾ ਕਿੱਥੇ ਵਿਆਹੀ ਹੈ ਕਿੱਥੇ ਨਾ। ਅੱਛਾ ਅੱਛਾ ਅੱਛਾ। ਕਿਉਂ ਕੁਝ ਮੁੜ ਕੇ ਉਹ ਨਹੀਂ ਨਾ ਹੋਇਆ। ਹੂੰ, ਉਹ ਪਤਾ ਸੀ ਸਾਡੀ ਦਾਦੀ ਨੂੰ ਕਿ ਉਹ ਸਾਡੇ ਕੋਲ ਖੇਡਦੀ ਸੀ। ਸਹੀ ਹੋ ਗਿਆ। ਹਾਂਜੀ, ਉਹ ਬਸ ਉਹ ਪਿਆਰ ਨੇ ਲੈ ਹੁੰਦਾ ਸੀ। ਵੇਖੋ ਜੀ, ਸਾਨੂੰ ਤੇ ਜਿਹੜੀ ਖੁਸ਼ੀ ਬੜੀ ਹੈ ਜਦੋਂ ਕਿ ਵੇਖੋ ਇੰਨੇ ਚਿਰ ਮਗਰੋਂ ਹੂੰ, ਜਿਹੜੇ ਅਸੀਂ ਇੱਕ ਵਿਛੜੇ ਹੋਏ ਪਰਿਵਾਰ ਮਿਲ ਗਏ ਆ। ਐਸੇ ਤਰ੍ਹਾਂ ਹੀ ਜੀ। ਤੇ ਇਹਦੇ ਵਿੱਚ ਇੱਕ ਉਹ ਪ੍ਰਮਾਤਮਾ ਦੀ, ਉਹ ਰੱਬ ਦੀ ਜਿਹੜੀ ਰਹਿਮਤ ਸਾਡੇ ਤੇ ਹੋਈ ਹੈ, ਬਾਬੇ ਨਾਨਕ ਦੀ। ਹਾਂਜੀ। ਤੇ ਉਹਨੇ ਸਾਨੂੰ ਮਿਲਾਇਆ। ਨਹੀਂ ਤੇ ਇੰਨੇ ਚਿਰ ਮਗਰੋਂ
ਅਗਲਾ ਦਾ ਪਤਾ ਨਹੀਂ ਕਿੱਧਰ ਗਏ ਹੋਣਗੇ, ਮਰ ਖੱਪ ਗਏ ਕਿਸੇ ਹੋਣਗੇ। ਬਜ਼ੁਰਗ ਨੂੰ ਪੁੱਛੀਏ ਨਾ ਹਾਂਜੀ, ਹਾਂਜੀ। 70 ਸਾਲਾਂ ਬਾਅਦ ਦੱਸੋ ਤੁਹਾਡਾ ਕੋਈ ਯਾਰ ਬੇਲੀ ਹੋਣਾ, ਕਹਿੰਦਾ ਮਰ ਗਿਆ ਹੋਣਾ। 70 ਸਾਲਾਂ ਬਾਅਦ ਇਹ ਜਾਣਦਾ ਕਈਆਂ ਨੂੰ। ਬੋਤਲ ਜਾ ਰਹੀ ਹੈ ਜੀ। ਇਹ ਸਾਡੇ ਭਰਾ ਜਿਹੜੇ ਨਾ ਅਜੀਤ ਸਿੰਘ ਇਹ 95 ਸਾਲ ਦੀ ਉਮਰ ਹੋ ਗਈ ਇਹ ਜਾਣਦਾ। ਉਹ ਸਾਈਡ ਅਜੀਤ ਸਿੰਘ ਜਿਹੜੇ ਭਰਾ ਸਾਡੇ ਨੇ, ਇਹਨਾਂ ਕੋਲੋਂ ਪੁੱਛਦੇ ਆ ਜੀ ਕਿ ਇਹਨਾਂ ਦੇ ਯਾਰ ਬੇਲੀ ਇਹਨਾਂ ਨੇ ਬੜੇ ਯਾਰ ਬੇਲੀ ਉੱਥੇ ਨਾ ਨਾਂ ਲੈ ਕੇ, ਉਹਨਾਂ ਦੇ ਵਾਲਦ ਦਾ ਨਾਂ ਲੈ ਕੇ, ਉਹਨਾਂ ਦੇ ਪਿਓ ਦਾ, ਅੱਛਾ ਅੱਛਾ ਤੇ ਉਹਨਾਂ ਦੇ ਅੱਗੋਂ ਇਹ ਵੀ ਦੱਸਿਆ ਵੀ ਉਹਦੇ ਇੰਨੇ ਮੁੰਡੇ ਸਨ, ਫਲਾਣਾ ਫਲਾਣਾ, ਉਹਨਾਂ ਦੇ ਮੁੰਡਿਆਂ ਦੇ ਵੀ ਨਾਂ ਲਏ। ਅੱਛਾ ਉਹਨਾਂ ਦੇ ਵਿੱਚੋਂ 5-7 ਇਹਨਾਂ ਨੂੰ ਮੁੰਡੇ ਮਿਲ ਗਏ ਨੇ, ਇਹਨਾਂ ਨੂੰ ਯਾਰ ਬਚਪਨ ਦੇ। ਸਵੇਰੇ ਬਿਲਕੁਲ ਜੀ, ਸਵੇਰੇ ਕਾਇਆ ਵਿੱਚ ਕੋਰੋ ਟਾਣੇ ਕੋਰੋਟਾਣਾ ਨਾਲ ਪਿੰਡ ਹੈ ਨਾ ਪੱਟੀਆਂ ਦਾ। ਕੋਰੋ ਟਾਣੇ ਜਦੋਂ ਅਸੀਂ ਸਾਡੇ ਜਿਹੜੇ ਘਰ ਅਸੀਂ ਛੱਡ ਕੇ ਗਏ ਆ, ਹਾਂਜੀ ਉਹ ਘਰਾਂ 'ਚ ਜਿਹੜੇ ਸਾਡੇ ਉਧਰੋਂ ਆਣ ਕੇ ਬੈਠੇ ਨੇ ਪਰਿਵਾਰ ਇੰਡੀਆ 'ਚੋਂ, ਹਾਂਜੀ ਉਹਨਾਂ ਦੇ ਜਦੋਂ ਫਿਰ ਅਸੀਂ ਆਏ ਆਪਣੇ ਘਰ ਵੇਖੇ ਤੇ ਇੱਕ ਤਾਂ ਸਾਨੂੰ ਉਹਨਾਂ ਬੜਾ ਮਾਣ ਸਤਿਕਾਰ ਦਿੱਤਾ। ਉਹਨਾਂ 'ਚੋਂ ਸਾਡੇ ਖਾਸ ਨੇ ਆਪਣਾ ਭਾਈ ਰਮਜ਼ਾਨ ਜੀ ਨੇ, ਉਹ ਵੀ ਇੰਡੀਆ 'ਚੋਂ ਆਏ ਨੇ। ਤੇ ਉਹਨਾਂ ਜਦੋਂ ਅਸੀਂ ਉਹਨਾਂ ਦੇ ਬੈਠੇ ਘਰ ਤੇ ਇਹਨਾਂ ਨੇ ਫਿਰ ਭਰਾ ਨੇ ਉੱਥੇ ਗੱਲ ਕੀਤੀ, ਭਰਾ ਅਜੀਤ ਸਿੰਘ ਨੇ, ਵੀ ਮੇਰੇ ਜਿਹੜੇ ਬੇਲੀ ਨੇ ਬੱਚੇ ਨਿੱਕੇ ਹੁੰਦਿਆਂ ਦੇ ਬਚਪਨ ਦੇ ਯਾਰ ਨੇ, ਹਾਂਜੀ ਵੀ ਉਹਨਾਂ 'ਚੋਂ ਪਤਾ ਨਹੀਂ ਕੋਈ ਹੈ ਕਿ ਨਹੀਂ। ਉਹਦੇ ਨੇ ਬਾਪੂ ਤੂੰ ਨਾਂ ਲਏ। ਅੱਛਾ ਇਹਨੇ ਫਿਰ ਭਰਾ ਨੇ ਨਾਂ ਲਿਆ ਵੀ ਉਹਨਾਂ ਦੇ ਪਿਓ ਦਾ ਆ ਨਾਂ ਸੀ, ਉਹਦੇ ਇੰਨੇ ਮੁੰਡੇ 2 ਸਨ, ਕਿਸੇ ਦੇ 3 ਸਨ, ਕਿਸੇ ਦੇ 4 ਸਨ, ਇਸ ਤਰ੍ਹਾਂ ਵੀ ਉਹ ਅੱਗੋਂ ਫਿਰ ਮੁੰਡਿਆਂ ਦੇ ਵੀ ਨਾਂ ਲਏ ਵੀ ਆਹ ਮੁੰਡੇ ਸਨ। ਅੱਜ ਸਵੇਰੇ ਸਾਡੇ ਕੋਲ ਇੱਕ ਕੋਟਾਣੇ ਦਾ ਜਾ ਕੇ ਆਇਆ, ਉਹ ਕਹਿੰਦਾ ਪਾਲਾ ਸਿੰਘ ਦਾ ਇੱਥੇ ਸਰੀਰ ਸੀ, ਕਹਿੰਦਾ ਮੈਂ ਦੇਖਿਆ, ਮੈਂ 14 ਸਾਲ ਦਾ ਸੀ, ਕਹਿੰਦਾ ਹਾਂਜੀ ਬਜ਼ੁਰਗ ਕਹਿੰਦਾ ਸੀ। ਮੈਂ ਉਹਦੀ ਖੇਡ ਦੇਖੀ, ਕਹਿੰਦਾ ਬਹੁਤ ਤਗੜਾ ਸੀ। ਉਹਨੇ ਸਾਡੇ ਜੀ ਸਾਰੇ ਜਿਹੜੇ ਸਾਡੇ ਬਜ਼ੁਰਗ ਸਨ ਨਾ, ਇਹਦਾ ਵੀ ਨਾਂ ਲਿਆ, ਸਾਰਿਆਂ ਦੇ ਨਾਂ ਲਏ ਨੇ ਉਹਨੇ, ਤੇਰੇ ਨੇ ਇਕੱਠੇ। ਸਾਰਿਆਂ ਦੇ ਨਾਂ ਲਏ ਨੇ ਉਹਨੇ। ਉਹ ਸਾਨੂੰ ਸਪੈਸ਼ਲ ਕੋਟਲੀ ਅਸੀਂ ਗਏ ਸਾਂ ਹਾਂਜੀ ਸਾਹਿਬ ਸਿੰਘ ਦੀ, ਉਹਨਾਂ ਉੱਥੇ ਦੇ ਮਿਲੇ ਆ। ਆਪਣੇ ਇਹ ਜੋਗਾ ਸਿੰਘ ਦੀ ਜ਼ਮੀਨ ਹੈ 170 ਕਿੱਲੇ ਆਹ ਤੱਕ। ਅੱਛਾ ਇਹ ਇਹਨਾਂ ਦੀ ਅੰਗਰੇਜ਼ ਸਰਪੰਚ ਜਿਹੜੇ ਵਾਲੇ ਵਾਲੇ ਸਾਰਾ ਵੇਖ ਕੇ ਆਏ ਸੀ ਉੱਤੋਂ ਦੀ। ਸਾਨੂੰ ਐ ਲੱਗਦਾ ਵੀ ਸਾਨੂੰ ਇਹਦੇ ਚ ਆਵਾਜ਼ ਵੱਜੂਗੀ ਵੀ ਸਾਡੇ ਬਜ਼ੁਰਗਾਂ ਦੀ ਕੋਈ ਵੀ ਆ ਗਏ ਓਏ ਤੁਸੀਂ। ਸਾਨੂੰ ਜਦੋਂ ਹੋਰ ਜਿਹੜੀ ਗੱਲ ਨਾ ਜੀ, ਜਦੋਂ ਅਸੀਂ ਇੱਥੇ ਆਉਣੇ ਆ, ਹਾਂਜੀ ਆਏ ਆ ਅਸੀਂ ਹੁਣ ਕੋਰੋਟਾਣੇ ਵੀ ਜਾ ਕੇ ਆਏ ਆ, ਇੱਥੇ ਵੀ ਹੁਣ ਕਿਹੜੇ ਆ ਜੋਗਾ ਸਿੰਘਰਾਂ ਦੇ, ਇਹਨਾਂ ਦਾ ਪਿੰਡ ਵੱਡਿਆਂ ਦਾ। ਬੇਰੀ ਖੜੀ ਹੈ ਇਹਨਾਂ ਦੀ। ਸਾਨੂੰ ਅਸੀਂ ਇਹ ਮਹਿਸੂਸ ਕਰਦੇ ਬੇਰੀ ਖੜੀ ਸਾਡੇ ਘਰ ਚ। ਇਹਨਾਂ ਗਲੀਆਂ ਉਹ ਸਾਹਮਣੇ ਕਿਹਨਾਂ ਦੇ ਸਾਡੇ ਘਰ ਹੈ। ਕੰਬਲ ਖੜਾ ਹੈ ਸੋਹਣ ਸਿੰਘ ਦਾ। ਅਸੀਂ ਜਦੋਂ ਰਾਣਾ ਸਾਹਿਬ ਆਏ ਆ ਨਾ, ਤੇ ਅਸੀਂ ਇਹ ਮਹਿਸੂਸ ਕਰਨੇ ਵੀ ਕਦੇ ਸਾਡੇ ਵੱਡੇ ਇਹਨਾਂ ਗਲੀਆਂ 'ਚ ਟੁਰੇ ਫਿਰਦੇ ਹੋਣਗੇ, ਕਦੇ ਸਾਡੇ ਵੱਡੇ ਇੱਥੇ ਖੂਹ ਹੁੰਦਾ ਸਾਡਾ, ਉਹ ਗਿਆ ਉਹ ਸਾਹਮਣੇ ਆ ਗਲੀ 'ਚ। ਤੇ ਸਾਨੂੰ ਉਹਨਾਂ ਦੇ ਜਿਹੜੇ ਕਦਮਾਂ ਦੀ ਖੁਸ਼ਬੂ ਹੈ ਨਾ, ਉਹ ਸਾਨੂੰ ਇਹ ਧਰਤੀ 'ਚੋਂ ਅੱਜ ਵੀ ਆਉਂਦੀ ਹੈ। ਤਾਂ ਨਾ ਖੇਤਾਂ 'ਚ ਗਏ ਵੀ ਇੱਥੇ ਹਲ ਵਾਏ ਨੇ, ਉਹਨਾਂ ਦੀਆਂ ਆਵਾਜ਼ਾਂ ਬਹੁਤ ਪਿਆਰ। ਸਾਨੂੰ ਇੱਕੋ ਦਿਸਦੇ ਨਹੀਂ, ਪਰ ਸਾਨੂੰ ਇਹ ਮਹਿਸੂਸ ਕਰਦੇ ਆ ਵੀ ਇੱਥੇ ਹੀ ਨੇ ਉਹ। ਕਿਉਂ ਇੱਥੇ ਸਾਰੀਆਂ ਪੀੜ੍ਹੀਆਂ ਹੀ ਲੰਘੀਆਂ, ਹਜ਼ਾਰਾਂ ਪੀੜ੍ਹੀਆਂ। ਉੱਥੇ ਤਾਂ ਜੀ ਹਾਲੀ 70 ਸਾਲ ਹੀ ਹੋਏ ਨੇ, ਕਹਿੰਦੇ ਇੱਥੇ ਪਤਾ ਨਹੀਂ ਕਿੰਨੇ ਕੁ ਸਾਲ ਹੋ ਗਏ। ਇਹ ਸਰਦਾਰ ਜੋਗਾ ਸਿੰਘ ਹਰਲ ਸਾਹਿਬ ਨੇ ਨਾ ਜਿਹੜੇ, ਇਹਨਾਂ ਦੇ ਬਾਪੂ ਹੋਰੀ ਸਨ 3 ਭਰਾ, ਸਰਦਾਰ ਜਰਨੈਲ ਸਿੰਘ, ਸਰਦਾਰ ਦਲੀਪ ਸਿੰਘ, ਸਰਦਾਰ ਅਵਤਾਰ ਸਿੰਘ। ਅੱਛਾ ਅੱਛਾ ਤੇ ਇਹਨਾਂ ਦੇ ਇੱਕ ਚਾਚਾ ਜੀ ਸਨ, ਵੱਡੇ ਤਾਇਆ ਜੀ, ਸਰਦਾਰ ਸੌਣ ਸਿੰਘ। ਅੱਛਾ ਇਹ ਸਾਰੀ ਬਰਾਦਰੀ ਪੱਤੀ ਦਾ ਇੱਕ ਸੀ ਦੀਵਾਨ ਸਿੰਘ ਹਰਲ, ਫਤਿਹ ਸਿੰਘ ਹਰਲ। ਇਹ ਤਕਰੀਬਨ 5-6 ਭਰਾ ਸਨ ਇਹਨਾਂ ਦੇ ਚਾਚੇ ਤਾਏ। ਅੱਛਾ ਅੱਛਾ ਇਹਨਾਂ ਦਾ ਟੋਟਲ 172 ਪੈਲੀਆਂ ਦਾ ਟੱਕ ਸੀ। ਅੱਛਾ 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 ਟੋਟਲ ਇਹਨਾਂ ਦਾ 172 ਪੈਲੀਆਂ ਦਾ ਟੱਕ ਸੀ। ਅੱਛਾ ਅੱਧੇ ਪਿੰਡ ਦੇ ਮਾਲਕ ਸਨ, ਅੱਧੇ ਪਿੰਡ ਦੇ ਅਸੀਂ ਵਸਨੀਕ। ਅਸੀਂ ਮੁਸਲਮਾਨ ਹੋ ਗਏ ਤਕਰੀਬਨ 350 ਸਾਲ ਪਹਿਲੋਂ। ਅੱਛਾ ਜਿਹੜੇ ਬਾਬਾ ਜੀ ਦੇ ਅਸੀਂ ਮਜ਼ਾਰ ਸ਼ਰੀਫ ਤੋਂ ਹੋ ਕੇ ਆਏ ਆ, ਉਹਨਾਂ ਨੂੰ 303 ਸਾਲ ਹੋ ਗਏ ਨੇ ਇਸ ਦੁਨੀਆ ਤੋਂ ਗਿਆ। ਉਹਨਾਂ ਨੇ ਤੁਹਾਡੇ ਬਜ਼ੁਰਗਾਂ ਨੂੰ ਮੁਸਲਮਾਨ ਕੀਤਾ ਸੀ? ਉਹਨਾਂ ਦੇ ਬਜ਼ੁਰਗਾਂ ਨੇ। ਅੱਛਾ ਉਹਨਾਂ ਦੇ ਆ ਪਿੱਛੇ ਥੋੜਾ ਜਿਹਾ 50 ਸਾਲ ਪਿੱਛੇ ਲਾ ਲਵੋ। ਅੱਛਾ ਅੱਛਾ ਹਾਂਜੀ ਤਕਰੀਬਨ 350 ਸਾਲ ਹੋ ਗਏ ਨੇ ਸਾਨੂੰ ਮੁਸਲਮਾਨ ਹੋਇਆ, ਲੇਕਿਨ ਇਹ ਨਹੀਂ ਸਨ ਹੋਏ। ਇਹ ਸਾਡੇ ਇਸ ਪਿੰਡ ਕਿਲਾ ਦੇਸਾ ਸਿੰਘ ਦੇ ਵਿੱਚ ਉਦੋਂ ਟੋਟਲ 4 ਘਰ ਸਨ। ਇੱਕ ਸਾਡੇ ਮੁਸਲਮਾਨ ਹਰਲਾਂ ਦਾ, ਇੱਕ ਸਰਦਾਰ ਹਰਲਾਂ ਦਾ, ਤੇ ਦੂਸਰਾ ਜਿਹੜਾ ਇੱਕ ਸਾਈਆਂ ਦਾ ਘਰ ਸੀ, ਇੱਕ ਇੱਥੇ ਮਿਸਤਰੀ ਸਨ ਮੁਗਲ। ਅੱਜ ਕੱਲ ਉਹ ਖਿਆਲੀ ਟੁਰ ਗਏ, ਸੁਨਿਆਰਾਂ ਦਾ ਕੰਮ ਕਰਦੇ ਨੇ। ਅੱਛਾ 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 ਤੇ ਸਾਡੇ ਪਿੰਡ ਦਾ ਟੋਟਲ ਜਿਹੜਾ ਰਕਬਾ 254 ਪੈਲੀਆਂ ਨੇ। ਅੱਛਾ 254 ਹਾਂਜੀ ਅੱਧ ਦੇ ਮਾਲਕ ਸਨ, ਅੱਧ ਦੇ ਅਸੀਂ ਸਨ। ਸਹੀ ਹੋ ਗਿਆ। ਤੇ ਜਦੋਂ ਇਹ ਫਿਰ ਟੁਰ ਗਏ ਤੋਂ 47 ਦੇ ਵਿੱਚ ਸਰਦਾਰ ਜਰਨੈਲ ਸਿੰਘ ਨੇ ਇੱਕ ਬੰਦਾ ਮਾਰ ਦਿੱਤਾ ਸੀ 47 ਤੋਂ ਤਕਰੀਬਨ 1946 ਦੇ ਵਿੱਚ। ਸਾਈ ਇੱਕ ਖੁਸਰਿਆਂ ਦਾ, ਜਿਹੜਾ ਸਾਡੇ ਨਾਲ ਪਿਛਲੇ ਪਾਸੇ ਪਿੰਡ ਦੇ। ਸਹੀ। ਸਰਦਾਰ ਜਰਨੈਲ ਸਿੰਘ ਜਿਹੜਾ ਉਹ ਜੋ ਕਿ ਬਾਬੇ ਜੋਗੇ ਸਿੰਘ ਦਾ ਵਾਲਾ ਦੇ, ਉਹ ਜੇਲ੍ਹ ਦੇ ਵਿੱਚ ਸੀ। ਤਕਸੀਮ ਹੋਣ ਤੋਂ 3 ਸਾਲ ਬਾਅਦ ਉਹ ਜੇਲ੍ਹ ਦੇ ਵਿੱਚੋਂ ਮਾਈਗ੍ਰੇਟ ਹੋ ਕੇ ਕੈਦੀਆਂ ਦੇ ਵਿੱਚੋਂ, ਅੱਛਾ ਅੱਛਾ ਜਦੋਂ ਕੈਦੀ ਅਦਲ ਬਦਲ ਹੋਏ, ਉਦੋਂ ਜਾ ਕੇ ਉੱਥੇ ਉਹ ਬਰੀ ਹੋਇਆ ਤੇ ਫਿਰ ਉਹ ਆਪਣੇ ਪਰਿਵਾਰ ਨੂੰ ਮਿਲਿਆ। ਅੱਛਾ ਅੱਛਾ ਉਸ ਟਾਈਮ ਜੇਲ੍ਹ 'ਚ ਸਨ? ਉੱਥੇ ਜੇਲ੍ਹ ਦੇ ਵਿੱਚ ਸਨ। ਮੇਰੇ ਦਾਦਾ ਜੀ ਦੀ ਉਮਰ ਹੋਈ ਹੈ 92 ਸਾਲ। 2020 ਦੇ ਵਿੱਚ ਉਹਨਾਂ ਦਾ ਨਾ ਵਫਾਤ ਹੋਈ ਹੈ। ਅੱਛਾ 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 ਤੇ ਉਹ ਸਮਝ ਲਓ ਆਪਣੀ ਬਰਾਦਰੀ ਨੂੰ ਯਾਦ ਕਰਦੇ ਨਾ ਦੁਨੀਆ ਤੋਂ ਚਲੇ ਗਏ ਨੇ। ਸਵੇਰ ਸ਼ਾਮ ਜਦੋਂ ਵੀ ਅਸਾਂ ਬਹਿਣਾ
ਤੇ ਸਾਰਾ ਮੈਨੂੰ ਉਹਨਾਂ ਬਾਪੂ ਪਾਲੇ ਬਾਰੇ ਵੀ ਦੱਸਿਆ, ਜੋ ਇਹਨਾਂ ਦਾ ਚਾਚਾ, ਇਹਨਾਂ ਦੇ ਦਾਦਾ ਜੀ ਤੇ ਸਾਰੀ ਰਿਸ਼ਤੇਦਾਰੀ ਇਹ ਉਹ ਸਾਰਾ ਕੁਝ ਨਾ ਮੈਨੂੰ ਸਾਰੇ ਖੂਹ ਉਹਨਾਂ ਸਾਰੀ ਜ਼ਮੀਨ ਦੀ ਵੰਡ ਹਰ ਇੱਕ ਚੀਜ਼ ਉਹਨਾਂ ਦੱਸੀ ਕਿ ਕਦੀ ਤੇਰਾ ਜ਼ਿੰਦਗੀ 'ਚ ਹੋਇਆ ਟਕਰਾਅ ਉਹਨਾਂ ਨਾਲ ਤੇ ਯਾਰ ਉਹ ਮੇਰੀ ਤਰਫੋਂ ਨਾ ਤੂੰ ਆਦਾਬ ਬੋਲਦੀ ਸਤਿ ਸ੍ਰੀ ਅਕਾਲ ਬੁਲਾ ਦੇ। ਦੇਖ ਲਓ ਜੀ, ਇੱਕ ਹੋਰ ਗੱਲ ਹੈ ਜੀ, ਤੁਹਾਡੇ ਦਿਲ ਦੇ ਵਿੱਚ ਹੈ ਸੀ, ਮੇਰੇ ਦਿਲ 'ਚ ਹੈ ਸੀ, ਮਿਲ ਗਏ ਤੇ ਮੈਨੂੰ ਬੜੀ ਇਹਨੇ ਮੋਹ ਵੀ ਬੜਾ ਕਰਿਆ ਸਾਡਾ, ਬਹੁਤ ਜ਼ਿਆਦਾ। ਮੇਰੇ ਦਾਦੇ ਦਾ ਘਰ ਸੀ, ਅਸੀਂ ਇਹਨਾਂ ਨੂੰ ਸਾਰਿਆਂ ਨੂੰ ਹਰ ਵੇਲੇ ਫੋਨ ਜਾਈ ਇੱਕ ਜਾਂਦਾ। ਦਾਦੇ ਦਾ ਘਰ ਸੀ, ਉਹ ਅਸੀਂ ਪੁੱਛਿਆ ਵੀ ਕਹਿੰਦੇ ਸੀ ਇੱਟ ਨਹੀਂ ਕੋਈ ਵੀ ਬਾਹਰੋਂ ਆਂਦੀ, ਇਹੀ ਢੇੜ ਕੇ 3 ਮੰਜ਼ਲੀ ਕੋਠੀ ਪੈ ਗਈ ਕਹਿੰਦੇ। ਵਾਹ ਜੀ ਵਾਹ, 1.5 ਇੱਟ ਦੀ ਇੱਟ ਹੁਣ ਸਰਦਾਰ ਜੀ ਉਦੋਂ ਜਿਹੜਾ ਸਰਦਾਰ ਜਰਨੈਲ ਸਿੰਘ ਹੋਰਾਂ ਦੇ ਵੇਲੇ ਦਾ 1942 ਦਾ ਚੁਬਾਰਾ ਬਣਿਆ, ਜਿਹੜਾ ਸਾਡਾ ਤੇ ਸਿੰਘਾਂ ਦਾ ਇਕੱਠਾ ਸੀ, ਉਹ ਚੁਬਾਰਾ ਹਾਲੇ ਹੈ ਵੇ, ਹਾਲੇ ਵੀ ਹੈ। ਉਹਦੇ ਥੱਲੇ ਵਾਲੇ ਜਿਹੜੇ ਪਸਾਰ ਅੰਦਰ ਬਰਾਮਦਾ ਨਲਕਾ ਵੀ ਹੈ ਜੀ, ਕਢਾਈਆਂ ਅਜੇ ਸਰਦਾਰ ਪਾਲਾ ਸਿੰਘ ਦਾ ਸਾਡੇ ਤਾਏ ਦਾ ਲਾਇਆ ਨਲਕਾ ਵੀ ਅੱਜ ਚੱਲਦਾ ਹੈ ਉਹ। ਅੱਛਾ ਹਾਂਜੀ, ਸਾਨੂੰ ਆਂਦੇ ਹੱਥੀ ਲੈ ਜਾਓ ਲਾ ਕੇ ਨਿਸ਼ਾਨੀ, ਅਸੀਂ ਕਹਿੰਦੇ ਯਾਰ ਤੁਹਾਡਾ ਕੰਮ ਥੋੜਾ ਸੀ ਖਿਲਾਰਨਾ। ਇੱਕ ਮੈਂ ਤੁਹਾਨੂੰ ਹੋਰ ਜਿਹੜੀ ਖਾਸ ਗੱਲ ਉਹ ਲੱਗਾ ਦੱਸਣ। ਹਾਂਜੀ ਇਹ ਸਾਡੀ ਜਿਹੜੀ ਨਾ ਇਹਨਾਂ ਹਰਲਾ ਨਾਲ ਜਿਹੜੀ ਰਿਸ਼ਤੇਦਾਰੀ ਹੈ, ਹਾਂਜੀ ਸਾਡੀ ਭੂਆ ਵਿਆਹੀ ਸੀ ਕੋਰੋਟਾਣੇ ਤੋਂ, ਸੱਕੀ ਭੂਆ ਸਾਡੀ ਵਿਆਹੀ ਸੀ ਮਰਾਲੀ ਵਾਲੇ ਵਾਲਿਆਂ ਨਾਲ। ਅੱਛਾ ਉਹਦੀ ਜਿਹੜੀ ਨਨਾਣ ਸੀ ਅੱਗੋਂ, ਹਾਂਜੀ ਉਹ ਵਿਆਹੀ ਇੱਥੇ ਅੱਛਾ ਬਾਬੇ ਜੋਗੇ ਕਿਲਾ ਦੇਸਾ ਸਿੰਘ। ਬਾਬੇ ਜੋਗੇ ਦੀ ਉਹ ਦਾਦੀ ਸੀ, ਇਹ ਜੋਗਾ ਸਿੰਘ ਹਰਲ ਦੀ ਉਹ ਦਾਦੀ ਸੀ। ਦਾਦੀ ਅੱਛਾ ਦਾਦੀ ਹਾਂਜੀ, ਇੱਥੇ ਰਿਸ਼ਤੇਦਾਰੀ ਮਤਲਬ ਪੁਰਾਣੀ ਹੈ ਜੀ, ਪੁਰਾਣੀਆਂ ਸਾਡੀਆਂ ਬੜੀਆਂ ਰਿਸ਼ਤੇਦਾਰੀਆਂ ਨੇ ਤੇ ਅਸੀਂ ਬਾਬੇ ਨਾਨਕ ਦਾ ਸ਼ੁਕਰ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੇ ਸਾਲਾਂ ਬਾਅਦ 75 ਸਾਲਾਂ ਬਾਅਦ ਸਾਨੂੰ ਫੇਰ ਮਿਲਾ ਇਹਨਾਂ ਦਿੱਤਾ। ਦੇ ਕਿੱਥੇ ਦਰਸ਼ਨ ਹੁਣ ਸਾਨੂੰ ਇਹ ਮਹਿਸੂਸ ਹੁੰਦਾ ਪਿਆ ਰਾਣਾ ਸਾਹਿਬ ਕਿ ਅਸੀਂ ਵਿਛੜੇ ਹੀ ਨਹੀਂ, ਹਾਂਜੀ ਹਾਂਜੀ ਅਸੀਂ ਵਿਛੜੇ ਹੀ ਨਹੀਂ ਅੱਜ ਦੀ ਕਦੇ। ਕਿ ਜਿਵੇਂ ਦੂਸਰੇ ਸ਼ਹਿਰ ਬੈਠੇ ਜਦੋਂ ਅਸੀਂ ਜਾਵਾਂਗੇ ਉਦੋਂ ਸਾਡੇ ਅੰਦਰੋਂ ਖੂਹ ਦੀਆਂ ਟਿੰਡਾਂ ਵਾਂਗੂ ਭਰ ਜ਼ਰੂਰ ਡੁੱਲਣਗੀਆਂ। ਕੱਲ ਅਸੀਂ ਆਖਿਆ ਵੀ ਇੱਧਰ ਦਰਸ਼ਨ ਜ਼ਰੂਰੀ ਨਹੀਂ ਕਿ ਇੱਧਰ, ਇਹ ਕਹਿੰਦਾ ਵੀ ਇੱਕ ਪਾਸੇ ਹੀ ਰਹੇਗਾ। ਚਾਚਾ ਸਾਡਾ ਕਹਿੰਦਾ ਵਾਹ ਜੀ ਵਾਹ, ਜਾਂ ਤੇ ਇੱਧਰ ਕਰ ਲਓ ਜਾਂ ਇੱਧਰ ਕਰ ਲਓ, ਮੈਂ ਫਿਰ ਇੱਧਰ ਹੀ ਕਰੋ। ਚਲੋ ਜੀ ਗੁਰੂ ਘਰ ਨੂੰ ਦਰਸ਼ਨ ਜ਼ਰੂਰੀ ਸਮਝੇ ਇਹਨਾਂ ਦੇ। ਵਾਹ ਜੀ ਵਾਹ। ਹਾਂਜੀ ਆਪਣੇ ਬਜ਼ੁਰਗਾਂ ਦੀ ਤੁਸੀਂ ਵਿਸ਼ ਪੂਰੀ ਕਰਨ ਆਏ ਹੋ। ਸਾਡੀ ਬਰਾਦਰੀ ਹੈ ਜੀ। ਬਚਪਨ ਚ ਗੱਲਾਂ ਸੁਣਦੇ ਹੁੰਦੇ ਸੀ ਵੱਡਿਆਂ ਤੋਂ, ਬਜ਼ੁਰਗਾਂ ਤੋਂ, ਵੀ ਇਸ ਤਰ੍ਹਾਂ ਸੀ, ਇੰਜ ਸੀ, ਫਲਾਣੇ ਪਿੰਡ ਫਲਾਣਾ ਸੀ, ਉੱਥੇ ਸਾਰੀਆਂ ਮਾਤਾਵਾਂ ਕੋਲ ਬਈ ਜਾਈਦਾ, ਸਿਆਲ ਜੀ ਜੁੱਲੇ ਚ ਵੜ ਜਿੱਦਾਂ ਮਾਤਾ ਆਪੇ ਦੱਸਣਾ ਦੀ ਗੱਲਾਂ, ਆਏ ਸੀ ਬੜੇ ਵਲਵਲੇ ਉੱਠਦੇ ਸਨ ਅੰਦਰ ਅੱਛਾ ਵੀ ਜੇ ਕਿਤੇ ਜਾਇਆ ਜਾਏ, ਕਿਤੇ ਵੇਖੀਏ ਅਸੀਂ ਜਾ ਕੇ। ਉਹਨਾਂ ਨੇ ਦੱਸਣਾ ਵੀ ਇਸ ਤਰ੍ਹਾਂ ਉਧਰ ਗੁਰਦੁਆਰੇ ਨੇ, ਬਾਬੇ ਨਾਨਕ ਦਾ ਜਨਮ ਸਥਾਨ ਉਧਰ ਏ, ਇੱਕ ਥਾਂ ਤੇ ਬਾਬੇ ਨਾਨਕ ਦਾ ਪੰਜਾ ਲੱਗਾ ਹੈ, ਉਸ ਤਰ੍ਹਾਂ ਹੀ ਇੱਕ ਸੱਚਾ ਸੌਦਾ ਹੈ, ਸਾਪਣੇ ਛਾਂ ਕੀਤੀ ਸੀ ਬਾਬੇ ਨੂੰ, ਕਿਉਂਕਿ ਉਹਨਾਂ ਨੇ ਸਾਰਾ ਕੁਝ ਵੇਖਿਆ ਸੀ। ਉਹ ਜਦੋਂ ਸਾਨੂੰ ਦੱਸਦੇ ਸਨ ਨਾ ਤੇ ਸਾਡੇ ਅੰਦਰ ਬੜੇ ਹੌਲ ਪੈਂਦੇ ਹਨ, ਉੱਠਦੇ ਹਨ ਵੀ ਜੇ ਕਿਤੇ ਅਸੀਂ ਵੀ ਉਧਰ ਹੁੰਦੇ ਤੇ ਇਹ ਜਿਹੜੇ ਪਵਿੱਤਰ ਸਥਾਨ ਨੇ ਬਾਬੇ ਨਾਨਕ ਦੇ, ਅਸੀਂ ਵੀ ਉਹ ਵਹਿੰਦੇ। ਚਲੋ ਜੀ ਰੱਬ ਨੇ ਤੇ ਸਾਡੀ ਬਾਬੇ ਸਫਾਈ ਵੀ ਬਹੁਤ ਹੋ ਗਈ ਗੁਰਦੁਆਰੇ ਦੀ। ਪਹਿਲਾਂ ਨਾ ਸਰੋਵਰ ਦੇ ਵਿੱਚ ਜਿੱਥੇ ਸਾਪਣੇ ਛਾਂ ਕੀਤੀ ਸੀ, ਵਿੱਚ ਘਾਹ ਘੂੜਾ ਸਭ ਸਾਫ਼ ਕਰਦੇ ਆ, ਨਵੇਂ ਬਣਾਏ। ਸਹੀ ਸਹੀ। ਤੇ ਮਹਾਰਾਜ ਰਣਜੀਤ ਸਿੰਘ ਦੀ ਬਣੇ ਨੇ ਸਾਰੇ, ਪੂਰੇ ਮਜ਼ਬੂਤ ਨੇ, ਸੋਹਣੇ। ਤੇ ਬੜੀ ਖੁਸ਼ੀ ਹੈ ਜੀ। ਤੁਹਾਡਾ ਕਿੰਨਵਾਂ ਚੱਕਰ ਹੈ ਇੱਧਰ? ਸਾਡਾ 5ਵਾਂ ਹੈ ਜੀ। ਅੱਛਾ 5ਵਾਂ। ਪਰ ਇਹਨਾਂ ਨੂੰ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ। ਅੱਛਾ ਇਹਨਾਂ ਨੂੰ ਪਹਿਲੀ ਦਫਾ ਮਿਲਣਾ ਹੈ। ਹਾਂਜੀ, ਸਾਡਾ ਅਸੀਂ ਵੀਜ਼ਾ ਲਵਾ ਕੇ ਆਉਂਦੇ ਸਾਂ, ਕੋਈ ਸਾਧਨ ਨਹੀਂ ਸੀ ਬਣਦਾ ਕੋਈ ਆਉਣ ਦਾ ਜਾਣ ਦਾ, ਤੇ ਅਸੀਂ ਫਿਰ ਮੁੜ ਜਾਂਦੇ ਸਾਂ। ਅੱਛਾ ਤੇ ਦਿਲ ਦੇ ਵਿੱਚ ਬੜੇ ਆਉਂਦੇ ਸਨ ਹੇਠਾਂ ਉਹ ਤਾਂ ਹੁੰਦਾ ਸੀ ਭਈ ਜਾਈਏ ਤੇ ਮਿਲੀਏ, ਜਾਈਏ ਤੇ ਮਿਲੀਏ। ਹੌਲੀ ਹੌਲੀ ਫਿਰ ਸਾਡਾ ਇਹਨਾਂ ਨਾਲ ਕੰਟੈਕਟ ਹੋਇਆ ਤੇ ਅੱਜ ਅਸੀਂ ਸਾਰੇ ਪਰਿਵਾਰ, ਅਸੀਂ ਪੱਟੀ ਪਰਿਵਾਰ, ਹਰਲ ਪਰਿਵਾਰ, ਸਾਰੇ ਅਸੀਂ ਇਕੱਠੇ ਖਲੋਤੇ। ਸਹੀ ਹੋ ਗਿਆ। ਸਾਡੇ ਸੌਕੇ ਪਿੰਡ ਵਾਲੇ ਜਿਹੜੇ ਨੇ, ਤੁਹਾਡੇ ਪਿੰਡ ਇੱਥੇ ਜਿਹੜਾ ਸੌਕੇ ਪਿੰਡ ਹੈ, ਹਾਂਜੀ, ਇੱਥੋਂ ਦੇ ਜਿਹੜੇ ਬੰਦੇ ਨੇ ਤੁਹਾਡੇ ਇੱਥੋਂ ਗਏ ਨੇ, ਉਹਨਾਂ ਦੇ ਨਾਂ ਸਨ, ਉਹ 4 ਭਰਾ ਸਨ। ਹਾਂਜੀ। ਵੱਡਾ ਗੁਰਦੀਪ ਸਿੰਘ ਸੀ, ਅੱਛਾ ਵਿਰਕ, ਹਾਂਜੀ, ਛੋਟਾ ਸਵਿੰਦਰ ਸਿੰਘ ਵਿਰਕ, ਹਾਂਜੀ, ਉਦੋਂ ਛੋਟਾ ਲਖਵਿੰਦਰ ਸਿੰਘ ਵਿਰਕ, ਹਾਂਜੀ, ਉਦੋਂ ਛੋਟਾ ਕੁਲਦੀਪ ਸਿੰਘ ਵਿਰਕ। ਹਾਂਜੀ, ਹਾਂਜੀ, ਉਹ ਸਾਡੇ ਪਿੰਡ 'ਚ ਬੈਠੇ ਨੇ। ਅੱਛਾ ਅੱਛਾ ਅੱਛਾ। ਤੇ ਉਹ ਸਾਨੂੰ ਇੱਕ ਦਿਨ ਤੁਹਾਡੀ ਵੀਡੀਓ ਮੈਨੂੰ ਮੈਂ ਵੇਖੀ ਸੀ ਉੱਥੇ, ਹਾਂਜੀ, ਤੇ ਉਹਦੇ ਵਿੱਚ ਤੁਸੀਂ ਉਹਨਾਂ ਦਾ ਵੀਰ ਸਿੰਘ ਸੀ, ਕੋਈ ਵੱਡਾ ਕੋਈ ਥਾਣੇਦਾਰ ਸੀ ਉਦੋਂ, ਪਤਾ ਨਹੀਂ ਉਸ ਟਾਈਮ ਤੇ, ਉਹਦੀ ਹਵੇਲੀ ਵੀ ਤੁਸੀਂ ਵਿਖਾਈ ਸੀ। ਹਾਂਜੀ। ਤੇ ਮੈਂ ਉਹਨਾਂ ਦੇ ਘਰ ਲੈ ਕੇ ਗਿਆ ਮੋਬਾਈਲ, ਮੈਂ ਕਿਹਾ ਤੁਹਾਡੀ ਆ YouTube 'ਚ ਯਾਰ ਮੈਨੂੰ ਵੀਡੀਓ ਲੱਭੀ ਇੱਕ ਅੱਛਾ ਤੁਹਾਡੇ ਪਰਿਵਾਰ ਦੀ। ਤੇ ਉਹ ਅੰਦਰ ਵੀ ਮਤਲਬ ਉਹ ਰਾਣਾ ਸਾਹਿਬ ਨਾਲ ਸਾਡਾ ਕੰਟੈਕਟ ਹੈਗਾ ਹੈ, ਸਾਨੂੰ ਉਹਨਾਂ ਨੇ ਤਸਵੀਰ ਵੀ ਘੱਲੀ ਤੁਸੀਂ ਉਹਨਾਂ ਨੂੰ, ਹਾਂਜੀ, ਹਾਂਜੀ, ਵੀਰ ਸਿੰਘ ਦੀ, ਹਾਂਜੀ, ਸਾਰਾ ਕੁਝ। ਉਹ ਸਾਡੇ ਪਿੰਡ 'ਚ ਬੈਠੇ ਨੇ, ਵਧੀਆ, ਸਾਡੇ ਨਾਲ ਹੀ ਘਰ ਨੇ ਉਹਨਾਂ ਦੇ। ਸਹੀ ਹੋ ਗਿਆ। ਉਹ ਬਜ਼ੁਰਗ ਹੁਣ ਮੈਨੂੰ ਲੱਗਦਾ ਉਹਨਾਂ ਦੇ ਪੁਰਾਣੇ ਬਜ਼ੁਰਗ ਤੇ ਸਾਰੇ ਚਲੇ ਗਏ ਨੇ। ਅੱਛਾ ਅੱਗੋਂ ਉਹਨਾਂ ਦੇ ਬੇਟੇ ਨੇ
ਸਵਿੰਦਰ ਸਿੰਘ ਦਾ ਹੈ, ਗੁਰਦੀਪ ਸਿੰਘ, ਜਰਨੈਲ ਸਿੰਘ ਤੇ ਪਾਲ ਸਿੰਘ। ਤੇ ਜਿਹੜਾ ਗੁਰਦੀਪ ਸਿੰਘ ਨੇ ਸਾਰਿਆਂ ਤੋਂ ਵੱਡਾ, ਉਹਨਾਂ ਦੀਆਂ 3 ਬੇਟੀਆਂ ਸਨ, ਬੇਟਾ ਹੈ ਨਹੀਂ ਸੀ। ਤੇ ਵੀ ਕਹਾਣੀ ਸੁਣਾਉਂਦੇ ਨੇ ਨਾ ਕਿ ਬੜੇ ਲੜਾਕੇ ਹੁੰਦੇ ਸੀਗੇ, ਆਪਸ ਵਿੱਚ ਲੜਦੇ ਰਹਿੰਦੇ ਹੁੰਦੇ ਸੀ, ਪਿੰਡ ਦੇ ਵਿੱਚ ਬੜਾ ਪਾਇਆ ਹੁੰਦਾ ਹੈ। ਉਹ ਜੀ ਉਦੋਂ ਦਾ ਰਾਣਾ ਸਾਹਿਬ ਜਿਹੜਾ ਮਾਹੌਲ ਸੀ ਤੇ ਅੱਜ ਦੇ ਮਾਹੌਲ 'ਚ ਲੱਖਾਂ ਕੋਹਾਂ ਦਾ ਫਰਕ ਪੈ ਗਿਆ। ਉਸ ਵੇਲੇ ਸ਼ਰੀਕਾ ਹੁੰਦਾ ਸੀ ਜ਼ਮੀਨਾਂ ਦਾ, ਹੁਣ ਅੱਜ ਕੱਲ ਪੜ੍ਹਾਈ ਦਾ। ਅਗਲਾ ਕਹਿੰਦਾ ਬਾਹਰ ਜਾਈਏ ਪੜ੍ਹ ਕੇ, ਬਾਹਰ ਜਾਈਏ ਪੜ੍ਹ। ਹੁਣ ਤੇ ਆਂਦੇ ਨੇ ਵੀ ਜੇ ਇਹਦਾ ਮੁੰਡਾ ਟੁਰ ਗਿਆ ਜਾਂ ਕੁੜੀ ਟੁਰ ਗਈ ਤੇ ਮੈਂ ਵੀ ਕੱਲਾ। ਸਾਡੇ ਇੰਡੀਆ 'ਚ ਪੰਜਾਬ 'ਚ ਤਾਂ ਲੜਾਈ ਜਮੀ ਖਤਮ ਹੈ ਜੀ। ਖਤਮ ਹੈ ਜੀ। ਸਹੀ ਹੋ ਗਿਆ। ਬਾਕੀ ਇੱਕ ਤੁਹਾਨੂੰ ਹੋਰ ਖਾਸੀਅਤ ਦੱਸਦਾ, ਸਾਡੇ ਇੰਡੀਆ ਦੇ ਵਿੱਚ ਸਾਰੇ ਹੀ ਅਸੀਂ ਮਤਲਬ ਜਿੱਥੋਂ ਤੱਕ ਅਸੀਂ ਘੁੰਮੇ ਫਿਰੇ ਆ, ਸਾਡੇ ਕੋਈ ਉੱਥੇ ਇਹ ਨਹੀਂ ਵੀ ਇਹ ਸਿੱਖ ਹੈ ਜਾਂ ਮੁਸਲਮਾਨ ਹੈ ਜਾਂ ਕੋਈ ਹਿੰਦੂ ਹੈ। ਅਸੀਂ ਸਾਰੇ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ 'ਚ ਜਾਂਦੇ ਆ, ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਅਸੀਂ ਸ਼ਰੀਕ ਹੁੰਦੇ ਆ।